ਅੱਜ ਨਿਊਯਾਰਕ ਟਾਈਮ ਨੇ ਬਹੁਤ ਵੱਡੀ ਰਿਪੋਰਟ ਛਾਪੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਰਿਪਬਲਿਕਨਸ ਗੇਨ ਕਰ ਰਹੇ ਆ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ। ਸਭ ਤੋਂ ਵੱਡਾ ਰੀਜ਼ਨ ਜਿਹੜਾ ਇਕਨੋਮੀ ਨੂੰ ਲੈ ਕੇ ਆ, ਨਵੇਂ ਉਹਨਾਂ ਨੇ ਜੋ ਪੋਲ ਜਾਰੀ ਕੀਤੇ ਆ, ਉਹਨਾਂ ਦੇ ਮੁਤਾਬਕ ਰਿਪਬਲਿਕਨਸ ਦਾ ਥੋੜਾ ਹੱਥ ਇਸ ਵਾਰ ਡੈਮੋਕ੍ਰੇਟਸ ਨਾਲੋਂ ਉੱਪਰ ਹੈਗਾ ਆ, ਜੋ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀਆਂ ਆ। 49% ਲਾਈਕਲੀ ਵੋਟਰਸ ਕਹਿੰਦੇ ਆ ਵੀ ਅਸੀਂ ਰਿਪਬਲਿਕਨਸ ਨੂੰ ਵੋਟ ਪਾਵਾਂਗੇ ਕਾਂਗਰਸ ਦੇ ਵਿੱਚ, ਤੇ 45% ਕਹਿੰਦੇ ਹੈਗੇ ਆ ਵੀ ਆਪਾਂ ਡੈਮੋਕ੍ਰੇਟਸ ਨੂੰ ਪਾਵਾਂਗੇ। ਉਹਨਾਂ ਨੇ ਜੋ ਸਰਵੇ ਕੀਤੇ ਹੈਗੇ ਆ ਉਸ ਦੇ ਮੁਤਾਬਕ ਇਹ ਲਾਈਕਲੀ ਵੋਟਰਸ ਦਾ ਮੈਂ ਤੁਹਾਨੂੰ ਦੱਸਿਆ। ਜੇ ਜੈਂਡਰ ਵਾਈਜ਼ ਦੱਸਿਆ ਜਾਵੇ, ਕਹਿੰਦੇ ਵੀ ਬੰਦੇ ਕਹਿੰਦੇ ਆ ਜੋ ਮੈਨ ਆ 45% ਡੈਮੋਕ੍ਰੇਟਸ ਨੂੰ ਵੋਟ ਪਾਉਗੇ, 50% ਰਿਪਬਲਿਕਨਸ ਨੂੰ। ਜੋ ਵਿਮਨ ਆ ਉਹ 47% ਡੈਮੋਕ੍ਰੇਟਸ ਨੂੰ, 47% ਰਿਪਬਲਿਕਨਸ ਨੂੰ। ਈਵਨ ਦੋ ਕਹਿੰਦੇ ਵੀ ਅਬੋਰਸ਼ਨ ਵਾਲਾ ਜਿਹੜਾ ਇਹ ਬਿੱਲ ਲੈ ਕੇ ਆਏ ਸੀ, ਉਸ ਜਿਹੜਾ ਸੁਪਰੀਮ ਕੋਰਟ ਨੇ ਪਾਸ ਕੀਤਾ ਹੈਗਾ, ਡੈਮੋਕ੍ਰੇਟਸ ਕੋ ਕਾਫੀ ਵਧੀਆ ਪੁਆਇੰਟ ਸੀ, ਨਹੀਂ ਪ੍ਰਚਾਰ ਵੀ ਬਹੁਤ ਕੀਤਾ, ਪਰ ਉਹ ਵੀ ਇਹਨਾਂ ਨੂੰ ਜ਼ਿਆਦਾ ਜਿਹੜਾ ਪਲੱਸ ਲੇਡੀਜ਼ ਦੇ ਵਿੱਚ ਨਹੀਂ ਕਰ ਰਿਹਾ। ਏਜ ਗਰੁੱਪ 'ਚ ਜੇ ਦੇਖਿਆ ਜਾਵੇ, ਜਿਹੜੀ ਯੰਗ ਜਨਰੇਸ਼ਨ ਆ 18 ਤੋਂ 29 ਸਾਲ ਵਾਲੇ, ਉਹ 52% ਡੈਮੋਕ੍ਰੇਟ ਆ, ਡੈਮੋਕ੍ਰੇਟਸ ਨੂੰ ਕਹਿੰਦੇ ਪਾਵਾਂਗੇ, 40% ਕਹਿੰਦੇ ਅਸੀਂ ਰਿਪਬਲਿਕਨਸ ਨੂੰ ਪਾਵਾਂਗੇ। 30 ਤੋਂ 44 ਏਜ ਵਾਲੇ 50% ਡੈਮੋਕ੍ਰੇਟਸ ਨੂੰ, 41% ਰਿਪਬਲਿਕਨਸ ਨੂੰ। ਸੋ ਜਿਹੜੇ 45 ਤੋਂ ਲੈ ਕੇ 64 ਤੱਕ ਆ, ਉਹ ਕਹਿੰਦੇ ਵੀ 38% ਡੈਮੋਕ੍ਰੇਟਸ ਨੂੰ ਪਾਵਾਂਗੇ, 59% ਰਿਪਬਲਿਕਨਸ ਨੂੰ। ਜੇ ਆਪਾਂ ਰੇਸ ਵਾਈਜ਼ ਦੇਖਿਆ ਜਾਵੇ, ਵਾਈਟ ਮੂਲ ਦੇ ਲੋਕ ਜੋ ਆ ਉਹ ਕਹਿੰਦੇ 40% ਡੈਮੋਕ੍ਰੇਟ ਨੂੰ, 55% ਰਿਪਬਲਿਕਨਸ। ਹਿਸਪੈਨਿਕ ਜੋ ਲੋਕ ਆ ਉਹ 60% ਡੈਮੋਕ੍ਰੇਟਸ ਤੇ 34% ਰਿਪਬਲਿਕਨਸ ਨੂੰ। ਤੇ ਕਾਲੇ ਮੂਲ ਦੇ ਜੋ ਲੋਕ ਆ ਕਹਿੰਦੇ 78% ਅਸੀਂ ਡੈਮੋਕ੍ਰੇਟਸ ਨੂੰ ਪਾਵਾਂਗੇ ਤੇ 18% ਦੇ ਕਰੀਬ ਆਪਾਂ ਰਿਪਬਲਿਕਨਸ ਨੂੰ ਵੋਟ ਪਾਵਾਂਗੇ। ਸੋ ਮਿਡ ਟਰਮ ਇਲੈਕਸ਼ਨ ਜਿਹੜੀਆਂ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਲਈ ਬੜੀਆਂ ਇੰਪੋਰਟੈਂਟ ਆ, ਕਿਉਂਕਿ ਜੇ ਕਾਂਗਰਸ ਇਹਨਾਂ ਦੇ ਹੱਥੋਂ ਚੱਲ ਜਾਂਦੀ ਆ, ਸੋ ਫਿਰ ਬਹੁਤ ਸਾਰੇ ਜਿਹੜੇ ਬਿੱਲ ਆ ਉਹ ਉਹਨਾਂ ਨੂੰ ਪਾਸ ਕਰਾਉਣਾ ਜਿਹੜਾ ਕਾਫੀ ਔਖਾ ਹੋ ਜਾਊਗਾ। ਔਖਾ ਕੀ ਜੀ, ਨਾਮੁਮਕਿਨ ਹੀ ਆ। ਉਹ ਮਿਚ ਮੈਕੋਨਲ ਹੋਣਾ ਨੇ ਇਹਨਾਂ ਦੇ ਸਹੁੰ ਚੁੱਕਣ ਤੋਂ ਕੁਛ ਚਿਰ ਬਾਅਦ ਹੀ ਕਿਹਾ ਸੀਗਾ ਵੀ ਇਹ 4 ਈਅਰ ਨਹੀਂ, ਅਸੀਂ 2 ਈਅਰ ਪ੍ਰੈਜ਼ੀਡੈਂਟ ਬਣਾਉਣਾ ਆ। ਜਿਹੜੇ ਜੋ ਬਾਈਡਨ ਉਹਨਾਂ ਨੂੰ ਕਹਿੰਦੇ ਵੀ ਮਿਡ ਟਰਮ ਦੇ ਵਿੱਚ ਅਸੀਂ ਜਿਹੜੇ ਉਹ ਦੋਨੋਂ ਹੀ ਸਦਨਾਂ ਦੇ ਉੱਤੇ ਕਬਜ਼ਾ ਜਿਹੜਾ ਉਹ ਕਰਾਂਗੇ, ਯਾਨੀ ਕਿ ਮੈਜੋਰਟੀ ਜਿਹੜੀ ਉਹ ਹਾਸਲ ਕਰਾਂਗੇ। ਤੇ ਇਸ ਟਾਈਮ ਜਿਹੜੇ ਲਾਈਕਲੀ ਵੋਟਰਸ ਆ ਉਹਨਾਂ ਦੇ ਸਰਵੇ ਦੇ ਵਿੱਚ ਰਿਪਬਲਿਕਨਸ ਆ ਉਹ ਐਜ ਦੇ ਉੱਤੇ ਨੇ। ਫਾਈਨਲ ਸਟ੍ਰੈਚ ਚੱਲ ਰਿਹਾ ਆ, ਅਖੀਰਲੇ 3 ਹਫ਼ਤੇ ਦਾ ਤਕਰੀਬਨ ਜਿਹੜਾ ਉਹ ਸਮਾਂ ਰਹਿ ਗਿਆ। 8 ਤਰੀਕ ਨੂੰ ਮੰਗਲਵਾਰ ਨੂੰ 8 ਨਵੰਬਰ ਨੂੰ ਜਿਹੜੀਆਂ ਇਲੈਕਸ਼ਨਾਂ ਆ, 6 ਤਰੀਕ ਨੂੰ ਨਗਰ ਕੀਰਤਨ ਹੋਣਾ ਆ ਯੂਬਾ ਸਿਟੀ ਵਿਖੇ, ਤੇ ਉਤੋਂ 2 ਦਿਨ ਬਾਅਦ ਜਿਹੜਾ ਆ ਉਹ ਇਲੈਕਸ਼ਨ ਆ। ਆਲਰੇਡੀ ਕੈਲੀਫੋਰਨੀਆ ਦੇ ਵੋਟਰਸ ਨੂੰ ਤਾਂ ਤਕਰੀਬਨ ਸਾਰਿਆਂ ਨੂੰ ਹੀ ਹੁਣ ਤੱਕ ਬੈਲਟ ਜਿਹੜੇ ਉਹ ਮਿਲ ਚੁੱਕੇ ਹੋਣੇ ਆ। ਜੇ ਨਹੀਂ ਤੁਹਾਨੂੰ ਅਜੇ ਤੱਕ ਮਿਲੇ ਤੇ ਭਾਈ ਆਪਣਾ ਜਾ ਕੇ ਮੇਲ ਬਾਕਸ ਚੈੱਕ ਕਰੋ, ਯੂਜਲੀ ਉਹਦੇ ਵਿੱਚ ਪਏ ਹੁੰਦੇ। ਆਪਾਂ ਕਈ ਵਾਰੀ ਦੇਰੀ ਦੇ ਨਾਲ ਉਧਰੋਂ ਜਿਹੜੇ ਉਹ ਚੱਕਣ ਜਾਂਦੇ ਆ। ਸੋ ਤੁਸੀਂ ਆਪਣੇ ਪਸੰਦੀਦਾ ਜਿਹੜੇ ਕੈਂਡੀਡੇਟਸ ਆ ਲੋਕਲ ਨੂੰ ਤੋਂ ਲੈ ਕੇ ਫੈਡਰਲ ਇਲੈਕਸ਼ਨ ਤੱਕ, ਉਸ ਦੇ ਵਿੱਚ ਵੋਟ ਜਿਹੜੀ ਉਹ ਜ਼ਰੂਰ ਪਾਓ। ਪਿਛਲੇ ਪੂਰੇ ਵੀਕ ਦੇ ਵਿੱਚ ਆਪਾਂ ਬਹੁਤ ਸਾਰੇ ਕੈਂਡੀਡੇਟਸ ਦੇ ਨਾਲ ਤੁਹਾਡੀ ਗੱਲਬਾਤ ਵੀ ਜਿਹੜੀ ਉਹ ਕਰਾਈ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਇਸੇ ਤਰੀਕੇ ਦੇ ਨਾਲ ਗੱਲਬਾਤ ਆ ਉਹ ਵੀ ਕਰਵਾਉਂਦੇ ਰਵਾਂਗੇ, ਵੱਖ-ਵੱਖ ਇਸ਼ੂਜ਼ ਦੇ ਉੱਤੇ ਵੀ ਤੁਹਾਨੂੰ ਜਿਹੜੀ ਉਹ ਜਾਣਕਾਰੀ ਦਿੰਦੇ ਜਿਹੜੇ ਉਹ ਰਵਾਂਗੇ। ਸੋ ਜੀ ਬਹੁਤ ਸਾਰੇ ਏਰੀਆ ਦੇ ਵਿੱਚ ਪ੍ਰੋਪੋਜੀਸ਼ਨਸ ਹੈਗੀਆਂ, ਕਈ ਜਗ੍ਹਾ ਤੇ ਟੈਕਸ ਲੱਗਣਾ, ਕਈਆਂ ਜਗ੍ਹਾ ਦੇ ਉੱਤੇ ਟੈਕਸ ਘੱਟ ਹੋਣਾ। ਸੋ ਪ੍ਰੋਪੋਜੀਸ਼ਨਸ ਵੀ ਬਹੁਤ ਇੰਪੋਰਟੈਂਟ ਆ, ਉਹ ਆਪਾਂ ਤੁਹਾਡੇ ਨਾਲ ਇਸੇ ਵੀਕ ਡਿਸਕਸ ਕਰਨਾ ਸ਼ੁਰੂ ਕਰਾਂਗੇ। ਤੇ ਦੂਸਰਾ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ, ਵੋਟਾਂ ਦੇ ਵਿੱਚ ਫਰਾਡ ਕਰਨਾ ਫੈਲਨੀ ਚਾਰਜਸ ਹੈਗੇ ਆ। ਬਹੁਤ ਵਾਰੀ ਤੁਹਾਡੇ ਘਰਾਂ ਤੋਂ ਵੋਟਾਂ ਚੱਕ ਕੇ ਲੈ ਜਾਂਦੇ ਲੋਕ, ਵੀ ਆਪਾਂ ਮੇਲ ਕਰ ਦਾਂਗੇ, ਉਹ ਰੋਂਗ ਆ। ਚੱਕਣ ਵਾਲਾ ਵੀ ਰੋਂਗ ਆ ਤੇ ਦੇਣ ਵਾਲਾ ਵੀ ਰੋਂਗ ਆ। ਬਹੁਤ ਜਗ੍ਹਾ ਤੇ ਇਹ ਖਬਰਾਂ ਆ ਰਹੀਆਂ ਵੀ ਕਹਿੰਦੇ ਬੈਲਟ ਪੇਪਰ ਲੈ ਆਇਓ ਤੇ ਅਸੀਂ ਤੁਹਾਨੂੰ ਦੱਸਾਂਗੇ ਵੀ ਕਿੱਥੇ ਕੀ ਭਰਨਾ। ਉਹ ਵੀ ਟੋਟਲੀ ਰੋਂਗ ਹੈਗਾ ਆ। ਸੋ ਇਦਾਂ ਦਾ ਕੰਮ ਨਾ ਕਰਿਓ। ਤੁਸੀਂ ਸੁਣੋ, ਪੜ੍ਹੋ। ਆਪਾਂ ਵੀ ਰੇਡੀਓ ਦੇ ਉੱਤੇ ਕੋਈ ਚਾਹੇ ਕੈਂਡੀਡੇਟ ਆ, ਉਹਦੇ ਪਲੱਸ ਪੁਆਇੰਟ ਕੀ ਆ, ਨੈਗੇਟਿਵ ਪੁਆਇੰਟ ਕੀ ਆ, ਪ੍ਰੋਪੋਜੀਸ਼ਨ ਦੇ ਪਲੱਸ ਪੁਆਇੰਟ ਕੀ ਆ, ਨੈਗੇਟਿਵ ਪੁਆਇੰਟ ਕੀ ਆ, ਉਹ ਜ਼ਰੂਰ ਡਿਸਕਸ ਕਰਾਂਗੇ ਤੁਹਾਡੇ ਨਾਲ। ਤੇ ਫਿਰ ਤੁਸੀਂ ਮਰਜ਼ੀ ਦੇ ਨਾਲ ਜਿੱਥੇ ਵੀ ਲਾਣੀ ਆ ਆਪਣੀ, ਉਹ ਤੁਸੀਂ ਆਪਣੇ ਘਰ ਦੇ ਵਿੱਚ ਲਾ ਕੇ ਉਹਨੂੰ ਟਿਕ ਕਰਕੇ ਮੇਲ ਕਰ ਸਕਦੇ। ਕੈਲੀਫੋਰਨੀਆ ਦੇ ਵਿੱਚ ਮੇਲ ਇਨ ਬੈਲਟ ਆ, ਜਾਂ ਤੁਸੀਂ ਡ੍ਰੌਪ ਵੀ ਕਰ ਸਕਦੇ। ਕਈ ਲੋਕੇਸ਼ਨਸ ਹੈਗੀਆਂ ਉਹਨੇ ਦੱਸੀਆਂ ਜਿੱਥੇ ਡ੍ਰੌਪ ਕਰ ਸਕਦੇ ਹੈਗੇ। ਅਗਲੀ ਖਬਰ ਹਰਜੋਤ ਸਿੰਘ ਜੀ, ਸੌਰੀ ਮੈਂ ਇਹਦੇ ਵਿੱਚ ਐਡ ਕਰਦਾ ਜਾਵਾਂ, ਜੇ ਤੁਸੀਂ ਆਪ ਨਹੀਂ ਜਾਣਾ, ਕਿਸੇ ਹੋਰ ਨੂੰ ਦੇਣਾ ਆ, ਤੇ ਉਹ ਬਕਾਇਦਾ ਸਾਈਨ ਵਗੈਰਾ ਜਿਹੜੇ ਉਹ ਹੋਏ ਹੋਣੇ ਚਾਹੀਦੇ। ਅਲਾਉਡ ਹੁੰਦਾ ਆ,
ਜੇ ਤੁਸੀਂ ਨਹੀਂ ਜਾ ਸਕਦੇ ਤਾਂ ਕਿਸੇ ਹੋਰ ਨੇ ਜਾਣਾ ਹੈ, ਵੀ ਤੁਹਾਡਾ ਕੀ ਰਿਲੇਸ਼ਨ ਉਹਨਾਂ ਦੇ ਨਾਲ, ਉਹ ਸਾਰਾ ਕੁਝ ਭਰ ਕੇ ਜਿਹੜਾ ਉਹ ਤੁਸੀਂ ਘੱਲ ਜਿਹੜਾ ਉਹ ਸਕਦੇ ਹੁੰਦੇ ਆ। ਪਰ ਇਹ ਆ ਵੀ ਮੇਕ ਸ਼ੋਰ ਕਰਨਾ ਆ ਵੀ ਐਵੇਂ ਹੀ ਨਹੀਂ ਜਿਹੜਾ ਕਿਸੇ ਨੂੰ ਵੀ ਜਿਹੜਾ ਉਹ ਫੜਾ ਦੇਣਾ। ਜੇ ਤੁਹਾਡੇ ਕੋਲ ਰਾਈਡ ਨਹੀਂ, ਤੁਸੀਂ ਜਾ ਨਹੀਂ ਸਕਦੇ ਜਾਂ ਕੋਈ ਮਜਬੂਰੀ ਆ, ਫਿਰ ਹੀ ਇਦਾਂ ਦੀ ਚੀਜ਼ ਕਰੋ। ਉੱਦਾਂ ਕੋਸ਼ਿਸ਼ ਤੁਹਾਨੂੰ ਜਿਹੜੀ ਇਹ ਜ਼ਰੂਰ ਖੁਦ ਹੀ ਜਿਹੜੀ ਆਪ ਕਰਨੀ ਚਾਹੀਦੀ ਆ ਵੀ ਆਪ ਹੀ ਪਾ ਦਿਓ, ਕਿਉਂਕਿ ਇਹਦੇ ਵਿੱਚ ਤਾਂ ਤੁਹਾਨੂੰ ਕਿਹੜਾ ਉੱਤੇ ਸਟੈਂਪ ਨਹੀਂ ਲਾਉਣੀ ਪੈਣੀ, ਆਲਰੇਡੀ ਪੇਡ ਫॉर ਹੁੰਦੀ ਆ। ਸੋ ਤੁਸੀਂ ਵਾਪਸ ਜਿਹੜੇ ਆ ਉਹ ਡਾਕੀ ਦੇ ਰਾਹੀਂ ਵੀ ਕਰ ਸਕਦੇ ਆ, ਜਾਂ ਬੈਲਟ ਡ੍ਰੌਪ ਬਾਕਸਿਸ ਦੇ ਉੱਤੇ ਜਿਹੜਾ ਉਹ ਕਰ ਸਕਦੇ ਆ, ਜਾਂ ਇਲੈਕਸ਼ਨ ਵਾਲੇ ਦਿਨ ਜਾ ਕੇ ਜਿਹੜਾ ਤੁਹਾਡੇ ਤੁਹਾਡਾ ਜਿਹੜਾ ਪ੍ਰੀਸਿੰਕਟ ਹੈਗਾ ਆ ਜਿੱਥੇ ਵੋਟਾਂ ਪੈ ਰਹੀਆਂ ਆ, ਉੱਥੇ ਜਾ ਕੇ ਵੀ ਤੁਸੀਂ ਉਹ ਭਰ ਸਕਦੇ ਆ। ਮੰਨ ਲਓ ਤੁਹਾਡੇ ਕੋਲ ਨਹੀਂ ਵੀ ਆ ਤਾਂ ਉੱਥੇ ਜਿਹੜਾ ਆ ਉੱਥੇ ਜਾ ਕੇ ਵੀ ਤੁਸੀਂ ਉਸ ਦਿਨ ਸੇਮ ਡੇ ਇਲੈਕਸ਼ਨ ਡੇ ਵਾਲੇ ਦਿਨ ਵੀ ਕਰ ਸਕਦੇ ਆ। ਬਹੁਤ ਸਾਰੇ ਥਾਵਾਂ ਤੇ ਹਰਜੋਤ ਸਿੰਘ ਜੀ ਅਰਲੀ ਵੋਟਿੰਗ ਦਾ ਵੀ ਪ੍ਰਬੰਧ ਜਿਹੜਾ ਉਹ ਰਹਿੰਦਾ ਆ। ਤੇ ਅਰਲੀ ਵੋਟਿੰਗ ਦਾ ਮਤਲਬ ਹੁੰਦਾ ਵੀ ਜਿੱਦਾਂ ਸੇਮ ਡੇ ਇਲੈਕਸ਼ਨ ਵਾਲੇ ਦਿਨ ਜਾ ਕੇ ਪਾਉਣੀ ਆ ਵੋਟ, ਉਦਾਂ ਹੀ ਕਈ ਦਿਨ ਤੱਕ ਜਿਹੜਾ ਇਲੈਕਸ਼ਨ ਪਾਉਣ ਦੇ ਲਈ ਦਿਨ ਜਿਹੜੇ ਖੁੱਲੇ ਹੁੰਦੇ, ਵੀ ਜਿਹੜੇ ਵੀ ਟਾਈਮ ਤੁਹਾਨੂੰ ਲੱਗਦਾ ਫਿਰ ਤੁਸੀਂ ਜਾ ਸਕਦੇ ਆ। ਬਾਕੀ 24 ਅਕਤੂਬਰ ਆਈ ਥਿੰਕ ਅਖੀਰਲੀ ਤਰੀਕ ਹੈਗੀ ਆ ਵੋਟਿੰਗ ਰਜਿਸਟਰ ਕਰਨ ਦੇ ਲਈ। ਜੇ ਤੁਸੀਂ ਯੂਐਸ ਦੇ ਸਿਟੀਜ਼ਨ 18 ਸਾਲ ਤੋਂ ਉੱਤੇ ਆ, ਤੁਸੀਂ ਐਲੀਜੀਬਲ ਹੈਗੇ ਆ ਵੋਟ ਪਾਉਣ ਦੇ ਲਈ, ਤਾਂ ਤੁਸੀਂ ਆਪਣੀ ਵੋਟ ਉਹ ਰਜਿਸਟਰ ਕਰ ਸਕਦੇ ਹੈਗੇ ਆ। ਇਹ ਕਈ ਵਾਰੀ ਪੁੱਛਦੇ ਆ ਵੀ ਕੀ ਹਰ ਵਾਰੀ ਰਜਿਸਟਰ ਕਰਨੀ ਪੈਂਦੀ? ਨਹੀਂ, ਰਜਿਸਟਰ ਇੱਕੋ ਵਾਰੀ ਕਰਨੀ ਪੈਂਦੀ ਆ। ਜੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਨੂੰ ਅਪਡੇਟ ਕਰਨਾ ਆ, ਜਿੱਦਾਂ ਐਡਰੈਸ ਚੇਂਜ ਆ, ਤੇ ਜਾਂ ਫਿਰ ਤੁਸੀਂ ਆਪਣੀ ਪਾਰਟੀ ਚੇਂਜ ਕਰ ਰਹੇ ਆ, ਉਹਦੇ ਲਈ ਫਿਰ ਤੁਸੀਂ ਅਪਡੇਟ ਉਸ ਚੀਜ਼ ਦੇ ਵਿੱਚ ਕਰ ਸਕਦੇ ਹੁੰਦੇ ਆ। ਅਗਲੀ ਖਬਰ ਵੱਲ ਚਲੀਏ। ਬਹੁਤ ਸਾਰੇ